ਅੱਜ ਮੇਰੇ ਪਿਆਰੇ ਦੋਸਤ ਚੌਧਰੀ ਨਜ਼ਰ ਯਾਦ ਇਕਬਾਲ ਦੀ ਬਰਸੀ ਹੈ। 2 ਸਾਲ ਹੋ ਗਏ ਉਹਨੂੰ ਸਾਡੇ ਤੋਂ ਜੁਦਾ ਆ। ਅੱਲਾਹ ਤਾਲਾ ਉਹਨੂੰ ਜੰਨਤਾਂ 'ਚ ਆਲਾ ਮੁਕਾਮ ਅਤਾ ਫਰਮਾਏ। ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਕੀ ਹਾਲ ਹੈ? ਸੁਣਿਓ ਠੀਕ ਹੋ? ਰਾਜ਼ੀ ਬਾਜ਼ੀ ਹੋ? ਰਾਜ਼ੀ ਬਾਜ਼ੀ ਕੀ ਹੋਣਾ? ਸੁਣਿਆ ਮੁਲਕ ਦੀਵਾਲੀਆ ਹੋ ਗਿਆ। ਬਸ ਅਨਾਊਂਸਮੈਂਟ ਹੀ ਨਹੀਂ ਹੋਈ, ਚੋਰਾਂ ਜਿਹੜੀ ਕੋਈ ਲੰਗੋਟੀ ਹੈ ਸੀ ਮੁਲਕ ਦੀ ਉਹ ਵੀ ਲਾ ਲਈ ਹੈ। ਹਾਜੀ ਆਵਾਮ ਦੀ ਲੰਗੋਟੀ ਲਾਈ ਆਉਂਦਾ ਤੇ ਬਾਬੂ ਜੀ ਦੇ ਟੱਬਰ ਨੇ, ਮੁੱਲਾ ਫਜਲ ਨੇ ਤੇ ਜ਼ਰਦਾਰੀ ਐਂਡ ਕੰਪਨੀ ਨੇ ਮਿਲ ਜੁਲ ਕੇ ਤੇ ਮੁਲਕ ਦੀ ਲੰਗੋਟੀ ਵੇਚ ਛੜੀ ਹੈ। ਖੁਦਾ ਇਹਨਾਂ ਨੂੰ ਗਾਰਤ ਕਰੇ ਤੇ ਇਸ ਮੁਲਕ ਨੂੰ ਸਲਾਮਤ ਰੱਖੇ। ਅੱਲਾਹ ਤਾਲਾ ਨੇ ਜਿਹੜਾ ਇਹਨਾਂ ਚੀਜ਼ਾਂ ਨੂੰ ਅਸਬਾਬ ਦੇ ਨਾਲ ਜੋੜੇ ਹੈ। ਅਗਰ ਤੁਸੀਂ ਜੜ੍ਹਾਂ ਖੋਤਰਦੇ ਰਹੋ ਤੇ ਫਿਰ ਉਹ ਬਿਲਡਿੰਗ ਜਾਂ ਦਰਖਤ ਇੱਕ ਦਿਨ ਡਿੱਗ ਹੀ ਜਾਣਾ ਹੈ ਨਾ। ਇਹ ਤਾਂ ਨਹੀਂ ਹੋਣਾ ਕਿ ਅਸੀਂ ਖੋਤਰਦੇ ਰਹੀਏ ਅਤੇ ਉੱਤੇ ਇਮਾਰਤ ਜਿਹੜੀ ਉਹ ਉਸਾਰ ਹੁੰਦੀ ਰਹੇ, ਤਰੱਕੀ ਹੁੰਦੀ ਰਹੇ। ਨਹੀਂ, ਇਹ ਨਾਮੁਮਕਿਨ ਹੈ। ਅਤੇ ਮੌਲਾ ਅਲੀ ਦਾ ਫਰਮਾਨ ਹੈ ਕਿ ਉਹ ਮੁਆਸ਼ਰੇ ਕਾਇਮ ਰਹਿੰਦੇ ਨੇ ਜਿੱਥੇ ਅਦਲ ਹੋਵੇ। ਕਲਮੇ ਦੀ ਸ਼ਰਤ ਨਹੀਂ, ਅਦਲ ਸ਼ਰਤ ਹੈ। ਤੁਸੀਂ ਵੇਖ ਲਓ ਦੁਨੀਆ ਦੇ ਵਿੱਚ ਜਿਹੜੇ ਮੁਲਕ ਅੱਜ ਦੁਨੀਆ 'ਤੇ ਹੁਕੂਮਤ ਕਰਦੇ ਨੇ ਪਏ, ਜਿਨ੍ਹਾਂ ਦਾ ਦਾਬਾ ਹੈ, ਉਹ ਕੋਈ ਕਲਮਾ ਪੜ੍ਹਨ ਵਾਲੇ ਤਾਂ ਨਹੀਂ, ਪਰ ਉੱਥੇ ਅਦਲ ਹੈ। ਉਹ ਸ਼ਰਾਬਾਂ ਪੀਂਦੇ, ਕੁੱਤੇ ਸੂਅਰ ਖਾਂਦੇ, ਪਰ ਉਹ ਕਿਸੇ ਗਰੀਬ ਦਾ ਲਹੂ ਨਹੀਂ ਪੀਂਦੇ, ਉਹ ਕਿਸੇ ਦੀ ਮਿਹਨਤ ਨਹੀਂ ਖਾ ਜਾਂਦੇ। ਸਾਡਾ ਤਾਂ ਮੁਲਕ ਹੀ ਚੰਦ ਬੰਦੇ ਖਾ ਕੇ ਡਕਾਰ ਗਏ ਨੇ। ਪਤਾ ਲੱਗਦਾ ਜੀ ਕੌਮ ਵਾਸਤੇ ਉਹ 22 ਕਰੋੜ ਵਾਸਤੇ ਜਨਾਬ 12 ਅਰਬ ਰੁਪਈਆ ਰੱਖ ਦਿੱਤਾ ਗਿਆ ਹੈ ਜੀ। ਅਤੇ ਇੱਕ ਬੰਦੇ ਨੂੰ ਫੜਦੇ ਤਾਂ ਪਤਾ ਲੱਗਦਾ ਉਹ ਕੋਈ 200-400 ਅਰਬ ਖਾ ਗਿਆ। ਮਤਲਬ ਬੰਦੇ ਅਮੀਰ ਹੋ ਗਏ ਨੇ, ਉਹਨਾਂ ਦੀਆਂ ਬੇਸ਼ੁਮਾਰ ਹੀ ਉਹਨਾਂ ਦੇ ਕੋਲ ਪੈਸੇ ਹਨ ਅਤੇ ਮੁਲਕ ਜਿਹੜਾ ਉਹ ਖਾਧਾ ਗਿਆ। ਉਹ ਅੱਜ ਮੈਂ ਇੱਕ ਵਾਕਿਆ ਬੜਾ ਖੂਬਸੂਰਤ ਸੀ, ਉਹ ਮੈਂ ਤੁਹਾਡੇ ਨਾਲ ਵੀ ਗੋਸ਼ਗੁਜ਼ਾਰ ਕਰਦਾ ਕਿ ਲਾਅ ਦੀ ਕਲਾਸ ਲੱਗੀ ਨਵੇਂ ਬੱਚੇ ਆਏ ਅਤੇ ਸਾਰੇ ਆ ਕੇ ਬਹਿ ਗਏ ਅਤੇ ਉਸਤਾਦ ਨੇ, ਟੀਚਰ ਜਿਹੜਾ ਸੀ ਲਾਅ ਦਾ, ਉਹਨੇ ਇੱਕ ਮੁੰਡੇ ਨੂੰ ਆਖਿਆ ਵੀ ਤੂੰ ਖਲੋ ਜਾ। ਉਹ ਖੜ੍ਹਾ ਹੋ ਗਿਆ ਅਤੇ ਉਹਨੇ ਆਖਦਾ ਤੂੰ ਕਲਾਸ 'ਚੋਂ ਨਿਕਲ ਜਾ। ਉਹਨੇ ਆਖਿਆ ਜਨਾਬ ਮੇਰਾ ਕਸੂਰ, ਮੈਂ ਵੀ ਪੜ੍ਹਨ ਆਇਆ, ਮੈਂ ਫੀਸ ਦਿੱਤੀ ਹੈ, ਮੈਨੂੰ ਕਿਉਂ ਪਕੜਦੇ ਹੋ? ਉਸ ਆਖਿਆ ਕੋਈ ਬਕਵਾਸ ਕਰਨਾ, ਦਫਾ ਹੋ ਜਾ, ਤੂੰ ਨਿਕਲ ਜਾ। ਬੜੀ ਬੁਰੀ ਤਰ੍ਹਾਂ ਉਹਨੇ ਆਖਿਆ। ਉਹ ਵਿਚਾਰਾ ਨਿਕਲ ਗਿਆ ਬਾਹਰ। ਸਾਰੀ ਕਲਾਸ ਚੁੱਪ। ਉਹ ਬਾਹਰ ਜਾ ਖਲੋ ਰਿਹਾ ਅਤੇ ਟੀਚਰ ਨੇ ਪੁੱਛਿਆ ਵੀ ਤੁਸੀਂ ਕਿਉਂ ਲਾਅ ਪੜ੍ਹਨ ਆਏ ਹੋ? ਉਹਨੇ ਆਖਿਆ ਜੀ ਅਸੀਂ ਇਸ ਵਾਸਤੇ ਲਾਅ ਪੜ੍ਹਨ ਆਏ ਹਾਂ ਤਾਂ ਕਿ ਅਸੀਂ ਕੱਲ੍ਹ ਨੂੰ ਜਾ ਕੇ ਮੁਲਕ ਦੇ ਵਿੱਚ ਰੂਲ ਆਫ ਲਾਅ ਵਾਸਤੇ ਕੰਮ ਕਰੀਏ। ਅਤੇ ਉਹਨੇ ਆਖਿਆ ਰੂਲ ਆਫ ਲਾਅ ਕੀ ਹੁੰਦਾ? ਉਹਨੇ ਆਖਿਆ ਜੀ ਅਦਲ ਹੁੰਦਾ ਕਿ ਵੀ ਕੋਈ ਕਿਸੇ ਨਾਲ ਜ਼ੁਲਮ ਜ਼ਿਆਦਤੀ ਨਾ ਕਰੇ। ਅਤੇ ਉਹ ਇੰਝ ਹੀ ਉਹ ਮੁਖਤਲਿਫ ਉਹ ਸਾਰਿਆਂ ਨੇ ਜਿਹੜਾ ਵੀ ਰੂਲ ਆਫ ਲਾਅ ਦੇ ਕੋਈ ਅੱਛੇ ਜ਼ਾਵੀਏ ਸਨ ਉਹ ਸਾਰੇ ਦੱਸੇ। ਅਤੇ ਉਹਨੇ ਸਾਰਿਆਂ ਨੇ ਆਖਿਆ ਕਿ ਰੂਲ ਆਫ ਲਾਅ ਵਾਸਤੇ ਜਿਹੜਾ ਨਾ ਉਹ ਬੰਦੇ ਨੂੰ ਮੂੰਹੋਂ ਫੁੱਟਣਾ ਵੀ ਪੈਂਦਾ, ਗੱਲ ਵੀ ਕਰਨੀ ਪੈਂਦੀ ਹੈ, ਉਹਦੇ ਵਾਸਤੇ ਅਦਲ ਵਾਸਤੇ ਲੜਨਾ ਵੀ ਪੈਂਦਾ ਬੰਦੇ ਨੂੰ। ਅਤੇ ਤੁਸੀਂ ਉਹ ਮਿੱਟੀ ਦੇ ਮਾਧੂ ਹੋ। ਮੈਂ ਤੁਹਾਡੇ ਸਾਹਮਣੇ ਤੁਹਾਡੇ ਇੱਕ ਸਾਥੀ ਨੂੰ ਬੁਲਸ਼ਿਟ ਕਰਕੇ ਅਤੇ ਮੈਂ ਬਗੈਰ ਕਿਸੇ ਵਜ੍ਹਾ ਦੇ ਬਾਹਰ ਕੱਢ ਛੱਡਿਆ, ਤੁਸੀਂ ਮੂੰਹ 'ਚੋਂ ਇੱਕ ਲਫ਼ਜ਼ ਨਹੀਂ ਨਿਕਲਿਆ। ਤੁਸੀਂ ਰੂਲ ਆਫ ਲਾਅ ਵਾਸਤੇ ਘੱਟਾ ਕਰਨਾ। ਉਹਨੇ ਉਹ ਸਟੂਡੈਂਟ ਨੂੰ ਬਾਹਰੋਂ ਬੁਲਾਇਆ, ਉਹਦੇ ਕੋਲੋਂ ਮਾफ़ੀ ਮੰਗੀ। ਉਹਨੇ ਆਖਿਆ ਸੌਰੀ ਬੇਟਾ। ਔਰ ਉਹਨੇ ਆਖਿਆ ਕਿ ਇਹ ਜਿਹੜਾ ਨਾ ਇਹ ਅੱਜ ਦਾ ਲੈਸਨ ਇਹ ਹੀ ਹੈ ਕਿ ਅਗਰ ਤੁਸੀਂ ਰੂਲ ਆਫ ਲਾਅ ਵਾਸਤੇ ਇੱਥੇ ਆਏ ਹੋ ਅਤੇ ਫਿਰ ਤੁਸੀਂ ਸੀਨਾ ਸਫਰ ਹੋ ਜਾਓ। ਫਿਰ ਤੁਸੀਂ ਇਹ ਚੀਜ਼ ਤੈਅ ਕਰ ਲਓ
कि असी ना इंसाफ़ी के खिलाफ आवाज़ भी उठानी है, असी लड़ना है। असी ये नहीं है कि जी असी बेदे सा बतौर जूनीयर सी अदालतां जांदे सां ते साडे सीनियर हत्थ बन के खलोते रहंदे सन। वो अंदर जज जिहड़ा वो किसी कसाई नाल बैठा सूटे ला रहा होंदा ते किसी सीनियर की जरूरत नहीं सी हुंदी भी उन्हें आखण भी बाऊ जी जिहड़ी तनख्वाह लैंदे हो बाहर आके अदालत च गरीबां दे साइलां दे केस भी सुन लो। चुप। वो जे कोई जूनीयर बोलदा ते उन्हें आखना प्रैक्टिस नहीं करनी, वो तू पागल हो गया। लो जी इंज करके साडी इन्हां ने साडी की मुल्क की रेड़ मार छड्डी साडे सीनियर्स ने। और हर सतह ते हुण बिलावल दी भैण दे घर बच्चा जम गया, वो कल नूं ओहदे पिछे अपना मेरे बड़े मोहतरम मैं उन्हां दा बेपनाह उन्हां नाल प्यार करना और अदब करना एतजाज़ हसन साहब दा भी वो लीडर होए दा जिवें अज बिलावल उन्हां दा लीडर है। ते इंजे नानी 420 दा जे कोई दोतरा पोतरा जम पिया ते वो अगों राजा जफरुल हक दा भी लीडर होए दा। हाँ जी जिन्ने चिट सरीयन ने जी ये सारे हत्थ बन के वो बलूंगड़े दे अगे खलोते होण दे। ਇਹ ਤੇ ਸਾਡੇ ਇੱਥੇ जो सियासत है ते जो अदल है खोते का सिर अदल है। ते हुण बड़ा वाज़ेह हो गया सवाती साहब नूं जनाब कदी एक सूबे चों फड़ के लाए जांदे ने, कदी दूजे सूबे च फड़ के लाए जांदे ने। और उत्थे दा चीफ जज जिहड़े ने वो आखदे फिरदे ने कि जी ये सारे गलत ने, अगेंस्ट दी लॉ है, इनू छड्ड दिओ। वो एक छड्डदा दूजा फड़ लैंदा है। चीफ जस्टिस ऑफ पाकिस्तान सुता है, वकील जिहड़े ने वो भी मस्त ने, 12 चुप ने। वो जुल्म खुदा दा इहदे उत्ते अगर तुसीं रजिस्ट नहीं करना, जे कोई यूनानिमस इहदे ते आवाज़ नहीं उठानी ते ये ते 1 बाय 1 सारिਆਂ ਦੀ तंबी लाण दे। खुदा दा नाम लवो, जे तुसी रूल ऑफ लॉ वास्ते वकील बने हो तो फिर इहदे उत्ते आवाज़ उठाओ यूनानिमसली। यूनानिमसली ते की उठाना, सारे फैक्शंस दे विच बटे ने, विके ने, पैसे लगे ने, मुल्क जिहड़ा वो डुबदा पिया। 2 अरब रुपये अपनी प्रोजेक्शन वास्ते जनाब हुकूमत ने एलोकेट कर दिते ने ते गरीबां दे लंगर खाने बंद, उन्हां दी हर शय बंद कर छड्डी है ना। दुनिया दे पेट्रोल डीजल सस्ता हो गया, इत्थे महंगा हो गया। सैलाब ज़दगान दी जिहड़ी एड आई है वो सारी PDM रल मिल के खा गई है। वो सिंध दे विच अरबां रुपया आया, वो सारा जनाब उन्होंने घंटियां च इकट्ठा होया ते मिंटां च अगलियां ला भी छड्डिया, मतलब नुकरे ला छड्डिया, कोई किसी गरीब उत्ते नहीं लाया। मुला डीजल जिहड़ा है सैलाब ज़दगान दे तुसीं वेखदे ही हो पे कि वो अल्लाह ताला ने कैसा उहदा पर्दा चाक कीता कि वो पागल दे बच्चे उस हर शय उत्ते लिखी गए ना जिहड़ा क्लेम करदा कि मैं पता नहीं किन्ने आलमां दा आलम हाँ ते वो जनाब हर शय जिहड़ी उत्ते लिखी है ओहदे उत्ते जाके दे चिट्टे कपड़े का पा के बह गया। खुदा दी गर्दन तोड़े। और जिहड़ा साडियां मावां भैणां बारे इस कौम दियां मावां भैणां दी कोई जरा इज्जत नहीं करदा, इस बदतमीज बददिमाग आदमी दे इहदा इस्लाम नाल की तल्लक है। खुदा नूं वारत करे। लो जी मिलने फिर अगले व्लॉग दे नाल। अपने दुआले सारेयां दा ख्याल रखो ते सच बोलो ते हक दा साथ दिओ।